ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਹੈ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ। ਅੱਜ ਜਦੋਂ ਅਮਰੀਕਾ 'ਚ 29 ਜੂਨ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ ਜੂਨ ਮਹੀਨੇ ਦਾ ਆਖਰੀ ਦਿਨ ਯਾਨੀ 30 ਜੂਨ 2026 ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਇਹ ਖਬਰਾਂ ਅਮਰੀਕਾ ਮੌਜਬ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਇੰਡੀਆ ਮੌਜਬ ਟਿਊਜ਼ਡੇ ਟੂ ਸੈਟਰਡੇ ਅਸੀਂ ਤੁਹਾਡੇ ਰੂਬਰੂ ਲੈ ਕੇ ਹਾਜ਼ਰ ਹੁੰਨੇ ਆ। ਪਾਕਿਸਤਾਨ ਦੇ ਨਾਲ ਜੁੜੀਆਂ ਜੇ ਇਹਨਾਂ ਖਬਰਾਂ ਨੂੰ ਤੁਸੀਂ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408-272 5200 4082725200। ਵਧਨੇ ਖਬਰਾਂ ਲੈ ਪਾਕਿਸਤਾਨ ਦੀ ਅਫਗਾਨਿਸਤਾਨ ਦੇ ਅੰਦਰ ਬੰਬਾਰੀ 29 ਹਲਾਕਤਾਂ ਦਾ ਦਾਵਾ। ਤਾਲਿਬਾਨ ਦਾ ਬਿਆਨ ਵੀ ਹੈ। ਹੁਣ ਇਹਦੀ ਕੀ ਵਜ੍ਹਾ ਬਣੀ? ਵਜ੍ਹਾ ਪ੍ਰਵੀਨ ਇਹ ਬਣੀ ਕਿ ਹਫਤੇ ਵਾਲੇ ਦਿਨ ਪਾਕਿਸਤਾਨ ਦੇ ਜਿਹੜਾ ਸੂਬਾ ਸਿੰਧ ਉਹਦੀ ਰਾਜਧਾਨੀ ਕਰਾਚੀ ਪਾਕਿਸਤਾਨ ਦਾ ਵੈਸੇ ਵੀ ਸਭ ਤੋਂ ਵੱਡਾ ਸ਼ਹਿਰ ਹੈ। ਉੱਥੇ ਰੇਂਜਰਸ ਹੈੱਡਕੁਆਟਰ ਦੇ ਉੱਤੇ ਇੱਕ ਹਮਲਾ ਹੋਇਆ ਅਤਿਗਰਦਾਂ ਵੱਲੋਂ। ਇਸ ਵੱਡੇ ਹਮਲੇ ਦੇ ਵਿੱਚ ਦੂ ਲੜਾਈ ਹੋਈ, ਫਾਇਰਿੰਗ ਹੋਈ, ਧਮਾਕੇ ਹੋਏ। 4 ਰੇਂਜਰਸ ਕਮਾਂਡੋਸ ਨੇ ਜਿਹੜੇ ਉਹ ਜਾਨੋ ਗਏ, 10 ਤੋਂ ਵੱਧ ਫੱਟਰ ਹੋਏ। ਹਮਲਾ ਕਰਨ ਵਾਲੇ ਇਹ ਜਿਹੜੇ ਅਤਿਗਰਦ ਸਨ ਇਹਨਾਂ ਚੋਂ 4 ਮਾਰੇ ਗਏ ਔਰ ਇੱਕ ਫੱਟਰ ਹਾਲਤ 'ਚ ਗ੍ਰਿਫਤਾਰ ਹੋਇਆ। ਜਦੋਂ ਇਹ ਗ੍ਰਿਫਤਾਰ ਹੋਇਆ ਤੇ ਉਹਦੇ ਤੋਂ ਬਾਅਦ ਫੌਰੀ ਤੌਰ ਤੇ ਸੋਸ਼ਲ ਮੀਡੀਆ ਦੇ ਉੱਤੇ ਤਾਲਿਬਾਨਾਂ ਨੂੰ ਛੱਡ ਕੇ ਇੱਕ ਨਵਾਂ ਧੜਾ ਜਿਹੜਾ ਬਣਿਆ ਹੈ ਪਾਬੰਦੀ ਲੱਗੀ ਤਨਜ਼ੀਮ ਜਮਾਤ ਉਲ ਇਹਰਾਰ, ਉਹਨੇ ਇਸ ਹਮਲੇ ਦੀ ਜ਼ਿੰਮੇਵਾਰੀ ਕਬੂਲ ਕਰ ਲਈ। ਇਹਦੇ ਤੋਂ ਬਾਅਦ ਪਾਕਿਸਤਾਨ ਨੇ ਅਫਗਾਨ ਸਫੀਰ ਜਿਹੜਾ ਉਹਨੂੰ ਸਰਕਾਰੀ ਪੱਧਰ ਤੇ ਤਲਬ ਕੀਤਾ, ਇhtਜਾਜ ਕੀਤਾ ਔਰ ਆਖਿਆ ਕਿ ਇਹ ਸਾਰੇ ਮਾਮਲੇ ਨੇ ਔਰ ਇਹ ਅਫਗਾਨਿਸਤਾਨ ਤੋਂ ਆਪਰੇਟ ਹੋਏ ਨੇ। ਇhtਜਾਜ ਤੋਂ ਬਾਅਦ ਇਤਵਾਰ ਦੀ ਰਾਤੀ ਪਾਕਿਸਤਾਨ ਨੇ ਫਿਰ 에ਅਰ ਸਟ੍ਰਾਈਕ ਕੀਤੀ। ਹਵਾਈ ਜਹਾਜ਼ਾਂ, ਲੜਾਕੂ ਹਵਾਈ ਜਹਾਜ਼ਾਂ ਰਾਹੀਂ ਅਫਗਾਨਿਸਤਾਨ ਦੀ ਸਰਹੱਦ ਦੇ ਲਾਗੇ ਦੇ ਜਿਹੜੇ ਇਲਾਕੇ ਨੇ ਉਹਨਾਂ ਤੇ ਅਟੈਕ ਕੀਤਾ। ਪਾਕਿਸਤਾਨ ਦਾ ਐਕਸਪ੍ਰੈਸ ਮੀਡੀਆ ਗਰੁੱਪ ਆ ਉਹ ਤੇ ਇਹ ਵੀ ਰਿਪੋਰਟ ਕਰ ਰਿਹਾ ਹੈ ਕਿ ਇਹ ਕਾਬਲ ਜਿਹੜਾ ਅਫਗਾਨਿਸਤਾਨ ਦੀ ਰਾਜਧਾਨੀ ਹੈ ਉੱਥੇ ਵੀ ਹਮਲੇ ਹੋਏ ਨੇ। ਪਰ ਪਾਕਿਸਤਾਨ ਦਾ ਆਖਣਾ ਹੈ, ਪਾਕਿਸਤਾਨ ਦੇ ਜਿਹੜੇ ਫੈਡਰਲ ਇੰਟੀਰੀਅਰ ਮਿਨਿਸਟਰ ਨੇ ਇਨਫੋਰਮੇਸ਼ਨ ਔਰ ਬ੍ਰਾਡਕਾਸਟਿੰਗ ਦੇ ਅਤਾ ਤਾਰੜ, ਉਹਨਾਂ ਮੁਜਬ ਅਸੀਂ ਗਿਣੇ ਚੁਣੇ ਸਿਰਫ 3 ਟਿਕਾਣੇ ਨੂੰ ਨਿਸ਼ਾਨਾ ਬਣਾਇਆ। ਇਹ ਟਿਕਾਣਿਆਂ ਨੂੰ ਇਸ ਲਈ ਨਿਸ਼ਾਨਾ ਬਣਾਇਆ ਹੈ ਕਿ ਇਹ ਪਾਕਿਸਤਾਨ ਦੇ ਅੰਦਰ ਖੂਨਗਰਦੀ, ਅਤਗਰਦੀ ਦੀਆਂ ਕਾਰਵਾਈਆਂ ਦਾ ਹਿੱਸਾ ਸਨ। ਇੱਥੋਂ ਜਿਹੜੇ ਸਹੂਲਤਕਾਰ ਸਨ ਉਹ ਰਾਬਤੇ 'ਚ ਸਨ ਔਰ ਪਾਕਿਸਤਾਨ ਦੇ ਅੰਦਰ ਹੋਣ ਵਾਲੀਆਂ ਕਾਰਵਾਈਆਂ ਨੇ ਜਿਹੜੀਆਂ ਉਹਨਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਕੋਈ ਨਾ ਕੋਈ ਜੁੜਤ ਹੈ ਸੀਗੀ। 29 ਹਲਾਕਤਾਂ ਦਾ ਦਾਵਾ ਕੀਤਾ ਗਿਆ ਆ। ਤਾਲਿਬਾਨਾਂ ਦਾ ਇਹ ਆਖਣਾ ਆ ਕਿ ਪਾਕਿਸਤਾਨ ਨੇ ਇਹਨਾਂ ਹਮਲਿਆਂ ਦੇ ਵਿੱਚ ਆਮ ਆਬਾਦੀ ਨੂੰ ਨਿਸ਼ਾਨਾ ਬਣਾਇਆ, ਜਿਹਦੇ ਵਿੱਚ ਸਾਡੇ 39 ਲੋਕ ਨੇ ਜਿਹੜੇ ਜਿਨ੍ਹਾਂ 'ਚ ਔਰਤਾਂ ਨੇ, ਬੱਚੇ ਨੇ, ਮਰਦ ਨੇ, ਉਹ ਮਾਰੇ ਗਏ ਔਰ ਇਹ ਸਾਰੇ ਆਮ ਸ਼ਹਿਰੀ ਸਨ, ਜਦਕਿ 163 ਨੇ ਜਿਹੜੇ ਉਹ ਫੱਟਰ ਨੇ ਔਰ ਪਾਕਿਸਤਾਨ ਨੇ ਇਹ ਧੱਕਾ ਕੀਤਾ ਹੈ। ਪਾਕਿਸਤਾਨ ਦਾ ਇਹ ਕਹਿਣਾ ਆ ਕਿ ਅਸੀਂ ਸਾਰੀ ਇੰਟੈਲੀਜੈਂਸ ਬੇਸਡ ਰਿਪੋਰਟ ਔਰ ਸਾਇੰਟਿਫਿਕ ਰਿਪੋਰਟ ਯਾਨੀ ਜਿਹਦੇ 'ਚ ਇਹਨਾਂ ਇਲਾਕਿਆਂ ਦੇ ਅੰਦਰ ਬੈਠੇ ਟੈਲੀਕਮਿਊਨੀਕੇਸ਼ਨ ਰਾਬਤੇ, ਫਿਰ ਕੋਈ ਹੋਰ ਸੋਰਸ ਜਿਹਦੇ ਰਾਹੀਂ ਉਹ ਅਤਗਰਦ ਜਿਹੜੇ ਇਹਨਾਂ ਨਾਲ ਰਾਬਤੇ 'ਚ ਸਨ ਜਾਂ ਉਹਨਾਂ ਦੇ ਕਬਜ਼ੇ 'ਚੋਂ ਮਾਰੇ ਜਾਣ ਤੋਂ ਬਾਅਦ ਜਿਹੜੀਆਂ ਗੈਜਟਸ ਔਰ ਡਿਵਾਈਸਿਸ ਫੜੀਆਂ ਗਈਆਂ, ਉਹਦੇ ਤੋਂ ਬਾਅਦ ਇਹਨਾਂ ਨੂੰ ਸਾਰਿਆਂ ਨੂੰ ਇੱਥੇ ਨਿਸ਼ਾਨਾ ਬਣਾਇਆ ਗਿਆ ਹੈ। ਔਰ ਇਸ ਬਾਰੇ ਮੇਰਾ ਖਿਆਲ ਹੈ ਕਿ ਪਾਕਿਸਤਾਨ ਦੇ ਕੋਲ ਪ੍ਰੂਫ ਨੇ ਜਿਹੜੇ ਉਹ ਵੀ ਮੌਜੂਦ ਨੇ ਔਰ ਤਾਂ ਹੀ ਜਿਹੜੇ ਮੰਤਰੀ ਨੇ ਉਹ ਆਪ ਇਹ ਦਾਵਾ ਕਰ ਰਹੇ। ਨਿਜਕਾਰੀ ਤੋਂ ਬਾਅਦ ਪਾਕਿਸਤਾਨ ਦੀ ਸਰਕਾਰੀ 에ਅਰਲਾਈਨ PIA ਆਰਫ ਹਬੀਬ ਗਰੁੱਪ ਦੇ ਹਵਾਲੇ ਕਰ ਦਿੱਤੀ ਗਈ। ਜੀ ਬਿਲਕੁਲ 29 ਜੂਨ ਨੂੰ ਇਹ ਕੰਮ ਹੋਇਆ ਆ। 180 ਅਰਬ ਰੁਪਏ ਪਾਕਿਸਤਾਨ ਦੀ ਕੌਮੀ 에ਅਰਲਾਈਨ ਦੀ ਜਿਹੜੀ ਮਲਕੀਅਤ ਦੇ ਤਹਿਤ ਸੀਗੇ ਉਹ ਔਰ 55 ਅਰਬ ਰੁਪਏ ਪਾਕਿਸਤਾਨ ਦੀ ਸਰਕਾਰ ਆ ਜਿਹੜੀ ਉਹਨੂੰ ਲੱਭ ਗਏ ਨੇ, ਜਿਹਦੇ ਤੋਂ ਬਾਅਦ ਆਖਿਆ ਗਿਆ ਕਿ ਇਹ ਹੁਣ ਸਿੱਧੀ ਆਰਫ ਹਬੀਬ ਕੰਸੋਰਸ਼ੀਅਮ ਗਰੁੱਪ ਜਾਂ ਕੰਪਨੀ ਹੈ ਜਿਹੜੀ ਇਹ ਉਹਨਾਂ ਨੂੰ ਦੇ ਦਿੱਤੀ ਗਈ ਹੈ। ਹੁਣ ਇਸ ਕਹਿ ਲਵੋ ਕਿ 에ਅਰਲਾਈਨ ਦਾ ਨਿਜ਼ਾਮ ਕੰਟਰੋਲ ਆਰਫ ਹਬੀਬ ਕੰਸੋਰਸ਼ੀਅਮ ਹੈ ਜਿਹੜੀ ਉਹਦੇ ਕੋਲ ਆ ਗਿਆ ਹੈ। ਯਾਨੀ ਪਾਕਿਸਤਾਨ ਦੀ ਕੌਮੀ 에ਅਰਲਾਈਨ ਹੈ ਜਿਹੜੀ ਇਹ ਹੁਣ ਉਹਨਾਂ ਦੀ ਹੋਈ ਹੈ। ਸਮਝੌਤੇ ਦੇ ਜਿਹੜੇ ਜ਼ਾਬਤੇ ਨੇ ਉਹਦੇ ਮੁਤਾਬਕ ਇਹਦਾ ਨਾਂ ਨਹੀਂ ਬਦਲਿਆ ਜਾਏਗਾ, ਇਹ PIA ਹੀ ਰਹੇਗਾ। ਇਹਨੂੰ ਆਪਰੇਟ ਹੁਣ ਉਹ ਕਰੇਗੀ। ਇਹਦੇ 'ਚ ਮੁਸਾਫਰਾਂ ਵਾਸਤੇ ਕੀ ਸਹੂਲਤ ਆ ਔਰ ਅੱਗੇ ਕੀ ਮਾਮਲੇ ਬਣਦੇ ਨੇ? ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦਾ ਇਹ ਆਖਣਾ ਹੈ ਕਿ ਜੀ ਮੁਲਕ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਵਾਸਤੇ ਪ੍ਰਾਈਵੇਟਾਈਜੇਸ਼ਨ ਦਾ ਇਹ ਜਿਹੜਾ ਅਮਲ ਆ ਇਹ ਇੱਕ ਬਹੁਤ ਵੱਡਾ ਮਾਮਲਾ ਜਿਹੜਾ ਸਾਹਮਣੇ ਆਇਆ ਹੈ। ਪਤਾ ਨਹੀਂ ਹੁਣ ਐਡੇ ਚਾਹ ਔਰ ਸ਼ਾਦੀਆਨੇ ਕਿਉਂ ਵਜਾਏ ਜਾ ਰਹੇ ਨੇ। ਘਰ ਦੇ ਭਾਂਡੇ ਵੀ ਕੰਡੇ ਨੇ ਔਰ ਕਿਹਾ ਜਾ ਰਿਹਾ ਕਿ ਬਸ ਭਾਂਡੇ ਵੇਚ ਕੇ ਅਸੀਂ ਪੈਰਾਂ ਤੇ ਖਲੋ ਜਾਣਾ ਆ। ਅੱਗੇ ਆਉਣ ਵਾਲੇ ਵਕਤ ਵਿੱਚ ਇਹ ਵੇਖੋ ਕਿ ਹੁਣ ਰੰਗ ਰੂਪ ਨੇ ਜਿਹੜੇ ਉਹ ਕਿਹੜੇ ਸਾਹਮਣੇ ਆਉਂਦੇ ਔਰ ਲੋਕਾਂ ਨੂੰ ਕੇਸ ਪਾ ਪੈਂਦੇ। ਬਿਲਕੁਲ ਜੀ। ਆਪਣੇ ਪਾਣੀ ਦੇ ਹੱਕਾਂ ਤੇ ਕੋਈ ਸਮਝੌਤਾ ਨਹੀਂ ਕਰਾਂਗੇ। ਪਾਕਿਸਤਾਨ ਦਾ ਸਿੰਧ-ਤਾਜ ਸਮਝੌਤੇ ਤੇ ਅੱਜ ਇਕੱਠ ਹੋਣ ਜਾ ਰਿਹਾ ਹੈ ਜੀ। ਮੰਗਲਵਾਰ ਨੂੰ ਇੱਕ ਵੱਡਾ ਇਕੱਠ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਹੋ ਰਿਹਾ ਹੈ। ਪਾਕਿਸਤਾਨ ਤੋਂ ਜਿਹੜੇ ਫੈਡਰਲ ਮਿਨਿਸਟਰ ਨੇ ਡਾਕਟਰ ਮੁਸੱਦਕ ਮਲਿਕ, ਉਹਨਾਂ ਨੇ ਸੰਵਾਰੀ ਇਹ ਗੱਲ ਹੈ ਜਿਹੜੀ ਇਹ ਮੀਡੀਆ ਤੇ ਆਖੀ ਹੈ ਕਿ ਪਾਕਿਸਤਾਨ
ਭਾਰਤ ਤੋਂ ਆਉਣ ਵਾਲੇ ਦਰਿਆਵਾਂ ਦੇ ਆਪਣੇ ਹੱਕ ਦੇ ਪਾਣੀ ਦੇ ਉੱਤੇ ਕਿਸੇ ਕਿਸਮ ਦਾ ਕੋਈ ਸਮਝੌਤਾ ਨਹੀਂ ਕਰੇਗਾ। ਇਹ ਇਕੱਠ ਪ੍ਰਵੀਨ ਐਨ ਉਸ ਵੇਲੇ ਹੋ ਰਿਹਾ ਹੈ ਜਦੋਂ ਭਾਰਤ ਵੱਲੋਂ ਆਪਣੇ ਅਖਬਾਰਾਂ 'ਚ ਟੈਂਡਰ ਦੇ ਕੇ ਕੰਪਨੀਆਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਚਨਾਹ ਦਰਿਆ ਦਾ ਰੁਖ ਮੋੜਨ ਲਈ ਉਹਦੇ ਚੋਂ ਨਹਿਰ ਕੱਢ ਕੇ ਇੱਕ ਲੰਮੀ ਨਹਿਰ ਆ ਜਿਹੜੀ ਉਹ ਸੁੱਟਣੀ ਹੈ ਜਾ ਕੇ ਬਿਆਸ ਦੇ ਵਿੱਚ, ਜਿਸ ਪਾਣੀ ਦੇ ਉੱਤੇ ਭਾਰਤ ਆਪਣਾ ਹੱਕ ਸਮਝਦਾ ਹੈ। ਸੋ ਇਹ ਪਾਣੀ ਦਾ ਰੁਖ ਮੋੜਨ ਦਾ ਮਾਮਲਾ, ਔਰ ਪਾਕਿਸਤਾਨ ਨੇ ਕਿਹਾ ਕਿ ਖੁੱਲੀ ਜੰਗ ਆ, ਅਸੀਂ ਬਿਲਕੁਲ ਹੁਣ ਨਹੀਂ ਟਲਾਂਗੇ। ਆਲਮੀ ਸਾਲਸ ਨੇ ਜਿਹੜੇ ਉਹਨਾਂ ਨੂੰ ਅਸੀਂ ਪਾਵਾਂਗੇ। ਯਾਦ ਰਵੇ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਨਾਲ ਸਿੰਧਾ ਸਮਝੌਤਾ ਜਿਹੜਾ ਉਹਨੂੰ ਮੁਕਾਉਣ ਦਾ ਐਲਾਨ ਕੀਤਾ ਸੀਗਾ। ਪਾਕਿਸਤਾਨ ਦਾ ਇਹ ਆਖਣਾ ਕਿ ਨਹੀਂ ਇਹ ਸਮਝੌਤਾ ਇੰਜ ਨਹੀਂ ਮੁੱਕ ਸਕਦਾ, ਇਹਦੇ ਤੇ ਆਲਮੀ ਸਾਲਸ ਨੇ ਉਹਨਾਂ ਦੇ ਸਾਹਮਣੇ ਆਪਣੀ ਸ਼ਿਕਾਇਤ ਕਰੋ। ਫਿਰ ਪਾਕਿਸਤਾਨ ਨੇ ਆਲਮੀ ਸਾਲਸੀ ਅਦਾਲਤ 'ਚ ਕੇਸ ਵੀ ਕੀਤਾ, ਪਾਕਿਸਤਾਨ ਦੇ ਹੱਕ 'ਚ ਫੈਸਲਾ ਵੀ ਆ ਗਿਆ। ਭਾਰਤ ਇਸ ਫੈਸਲੇ ਨੂੰ ਮੰਨਣ ਤੋਂ ਇਨਕਾਰੀ ਹੈ। ਹੁਣ ਇਹ ਇਕੱਠ ਹੋ ਰਿਹਾ, ਇਹਦੇ 'ਚ ਤਕਨੀਕੀ, ਕਾਨੂੰਨੀ ਔਰ ਇੰਟਰਨੈਸ਼ਨਲ ਪਹਿਲੂ ਜਿੰਨੇ ਹੈ ਨੇ, ਜਿੰਨੀਆਂ ਨੁਕਰਾਂ ਜਿੰਨਾ ਤੰਦ ਪਾਕਿਸਤਾਨ ਕੀ ਕਰ ਸਕਦਾ ਆ, ਉਹਦੇ ਤੇ ਅੱਜ ਇਹ ਹੋਣ ਜਾ ਰਿਹਾ ਆ, ਜਿਹਨੂੰ ਬੜੀ ਖਾਸ ਨਜ਼ਰ ਦੇ ਨਾਲ ਵੇਖਿਆ ਜਾ ਰਿਹਾ ਕਿ ਇਸ ਤੋਂ ਬਾਅਦ ਫਿਰ ਪੈਰ ਚੁੱਕ ਕੇ ਅੱਗੇ ਕੀ ਕਰਨਾ ਆ, ਇਹ ਵੇਖਿਆ ਜਾ। ਪੰਜਾਬ 'ਚ ਲੋਕਾਂ ਨੂੰ ਕੰਟਰੋਲ ਲਈ ਨਵਾਂ ਬਿੱਲ ਲਿਆਂਦਾ ਜਾ ਰਿਹਾ ਹੈ ਤੇ ਸਪੀਕਰ ਪੰਜਾਬ ਅਸੈਂਬਲੀ ਨੂੰ ਪਤਾ ਹੀ ਨਹੀਂ। ਇਸੇ ਲਈ ਤੇ ਐਤਵਾਰ ਵਾਲੇ ਦਿਨ ਉਹਨਾਂ ਨੇ ਜੀ ਇਕੱਠ ਸੱਦ ਕੇ ਤੇ ਇਹਦੇ ਤੇ ਸਖਤ ਗੁੱਸਾ ਹੈ ਜਿਹੜਾ ਉਹ ਵਿਖਾ ਲਿਆ ਆ। ਪਹਿਲਾਂ ਤੇ ਆਪਣੇ ਸੁਣਨ ਵਾਲਿਆਂ ਨੂੰ ਦੱਸਦੇ ਜਾਈਏ, ਦੇਖਣ ਵਾਲਿਆਂ ਨੂੰ ਵੀ ਦੱਸਦੇ ਜਾਈਏ ਕਿ ਇਸ ਬਿੱਲ ਦਾ ਨਾਮ ਹੈ ਪੰਜਾਬ ਕੰਟਰੋਲ ਆਫ ਹੈਬਿਚੁਅਲ ਅਫੈਂਡਰਸ ਐਂਡ ਐਂਟੀ ਸੋਸ਼ਲ ਬਿਹੇਵੀਅਰ ਬਿੱਲ 2026। ਇਹਦੇ ਤਹਿਤ ਪ੍ਰਵੀਨ ਇਹ ਹੋਏਗਾ ਕਿ ਤੁਹਾਡੇ ਤੇ ਸ਼ੱਕ ਗੁਜ਼ਰਿਆ ਹੈ, ਮੁਲਕੀ ਇੰਟੈਲੀਜੈਂਸ ਏਜੰਸੀਆਂ ਨੂੰ, ਲਾਈਨ ਐਨਫੋਰਸਮੈਂਟ ਏਜੰਸੀਆਂ ਨੂੰ, ਕੋਈ ਵੀ ਪੁਲਿਸ ਵਾਲਾ ਤੁਹਾਨੂੰ ਕਾਲਰ ਤੋਂ ਫੜ ਕੇ ਲੈ ਜਾਏਗਾ। ਉਸ ਤੋਂ ਬਾਅਦ ਤੁਹਾਡੇ ਕੋਲ ਪੁੱਛ ਪ੍ਰਤੀਤ ਕੀਤੀ ਜਾਏਗੀ, ਤੁਹਾਡੇ ਮੋਬਾਈਲ ਦੇ ਵਿੱਚੋਂ ਇਮਰਾਨ ਖਾਨ ਦੀ ਤਸਵੀਰ ਨਿਕਲ ਆਈ ਤੇ ਤੁਹਾਨੂੰ ਮੁਲਕ ਦੁਸ਼ਮਣ ਡਿਕਲੇਅਰ ਕਰ ਦਿੱਤਾ ਜਾਏਗਾ। ਸਭ ਤੋਂ ਪਹਿਲੇ ਤੁਹਾਡਾ ਬੈਂਕ ਖਾਤਾ ਜਿਹੜਾ ਫਰੀਜ਼ ਕੀਤਾ ਜਾਏਗਾ। ਉਸ ਤੋਂ ਬਾਅਦ ਫਿਰ ਤੁਹਾਡੇ ਉੱਤੇ ਜਿਹੜਾ ਪਰਚਾ ਦਿੱਤਾ ਜਾਏਗਾ ਉਹਦੀ ਵੀ ਜ਼ਮਾਨਤ ਕੋਈ ਨਹੀਂ ਗੀ ਹੈ। ਹੁਣ ਇਹ ਤੇ ਈਸਟ ਇੰਡੀਆ ਕੰਪਨੀ ਜਦੋਂ ਆਈ ਸੀ ਉਦੋਂ ਤੇ ਕਾਲੇ ਕਾਨੂੰਨ ਸਨ। ਪਤਾ ਲੱਗਾ ਕਿ ਇਹ ਬਿੱਲ ਕਮੇਟੀ 'ਚ ਪੇਸ਼ ਹੋ ਚੁੱਕਿਆ ਆ। ਸਪੀਕਰ ਪੰਜਾਬ ਅਸੈਂਬਲੀ ਦੇ ਸਾਹਮਣੇ ਜਦੋਂ ਇੱਕ ਮੈਂਬਰ ਅਸੈਂਬਲੀ ਜਿਹੜਾ ਕਿ ਆਪੋਜੀਸ਼ਨ 'ਚ ਸੀਗਾ, ਉਹਨੇ ਇਹ ਤਕਰੀਰ ਕੀਤੀ ਕਿ ਜਨਾਬ ਇਹ ਤੁਸੀਂ ਕਰਨ ਜਾ ਰਹੇ ਜੇ, ਕਾਨੂੰਨ ਬਣ ਜਾਣਾ, ਹਕੂਮਤ ਆਣੀ ਜਾਣੀ ਹੈ, ਅੱਜ ਤੁਹਾਡਾ ਰਾਜ ਹੈ ਕੱਲ ਨਹੀਂ ਹੈ, ਤੇ ਯਾਦ ਰੱਖੋ ਇਹ ਕਾਲਾ ਕਾਨੂੰਨ ਹੈ ਜਿਹੜਾ ਇਹਦੀ ਲਪੇਟ 'ਚ ਤੁਸੀਂ ਵੀ ਆਉਣਾ। ਅੱਗ ਲੱਗੀ ਤੇ ਸਾਡੇ ਘਰ ਨੂੰ ਨਹੀਂ ਲੱਗਣੀ, ਸਭ ਕੁਝ ਲੂਸ ਜਾਣਾ ਜੀ। ਉਹਨੇ ਆਖਿਆ ਜੀ ਇਹ ਕੰਮ ਕਿੱਦਾਂ ਹੋਇਆ। ਯਾਦ ਰਵੇ ਕਿ ਸਪੀਕਰ ਪੰਜਾਬ ਅਸੈਂਬਲੀ ਮਲਕ ਮੁਹੰਮਦ ਅਹਿਮਦ ਖਾਨ ਨੇ ਜਿਹੜੇ ਸੁਣਿਆ ਹੈ ਕਿ ਮਰੀਮ ਨਵਾਜ਼ ਹੋਣੇ ਔਰ ਉਹਨਾਂ ਦੀਆਂ ਚਹੇਤੀਆਂ ਵਜ਼ੀਰਾਂ ਜਿਨ੍ਹਾਂ ਦੇ ਵਿੱਚ ਉਸਮਾ ਬੁਖਾਰੀ ਹੋਣੇ ਨੇ, ਮਰੀਮ ਔਰੰਗਜ਼ੇਬ ਹੋਣੇ ਨੇ, ਇਹਨਾਂ ਨਾਲ ਉਹਨਾਂ ਦੀ ਨਹੀਂ ਬਣਨ ਡਈ, ਕੋਈ ਦਾਲ ਆ ਜਿਹੜੀ ਨਹੀਂ ਗਲਣ ਡਈ, ਆਪਸ 'ਚ ਹੀ ਸਫਾਂ ਦੇ ਵਿੱਚ ਜਾਂ ਆਪਸ ਦੇ ਵਿੱਚ ਇਹਨਾਂ ਦੀ ਖੋਰ ਚੱਲਣ ਡਈ ਹੈ। ਇਹ ਮਰੀਮ ਨਵਾਜ਼ ਹੋਣਾ ਦੇ ਨਾਲ ਇੱਕ ਮੁਲਾਕਾਤ ਵੀ ਉਹਨਾਂ ਨੇ ਕੀਤੀ, ਸੋਸ਼ਲ ਮੀਡੀਆ ਤੇ ਪਾਈ ਵੀ, ਪਰ ਉਸ ਤੋਂ ਬਾਅਦ ਪੰਜਾਬ ਅਸੈਂਬਲੀ ਦੇ ਇਕੱਠ 'ਚ ਫਿਰ ਉਹਨਾਂ ਨੇ ਉਸਮਾ ਬੁਖਾਰੀ ਹੋਣਾ ਨੇ ਆਖਿਆ ਇਹ ਜੋ ਆਪਨੇ ਲੈਕਚਰ दिया था ना, ये जो ਉਹਨੇ ਕਿ ਲੈਕਚਰ ਮੈਂ ਕੋਈ ਨਹੀਂ ਸੀਗਾ ਦਿੱਤਾ ਔਰ ਜਿਹੜੀ ਪਾਰਲੀਮਾਨੀ ਜ਼ੁਬਾਨ ਆ ਉਹ ਵਰਤੀ ਜਾਏ। ਇੱਥੋਂ ਲੱਗ ਰਿਹਾ ਕਿ ਸਾਰੇ ਮਾਮਲੇ ਨੇ ਜਿਹੜੇ ਚੱਲ ਰਹੇ ਨੇ। ਹੁਣ ਸਪੀਕਰ ਪੰਜਾਬ ਅਸੈਂਬਲੀ ਦਾ ਆਖਣਾ ਮੈਂ ਇੱਕ ਦਿਨ ਅਸੈਂਬਲੀ ਇਜਲਾਸ 'ਚ ਕੀ ਨਹੀਂ ਆਇਆ, ਮਗਰੋਂ ਤੁਸੀਂ ਆ ਬਿੱਲ ਜਿਹੜੇ ਕਮੇਟੀ 'ਚ ਵੀ ਪੇਸ਼ ਕਰ। ਹੁਣ ਇਹਦੇ ਉੱਤੇ ਆ ਜਿਹੜੇ ਉਹਨਾਂ ਨੇ ਆਖਿਆ ਕਿ ਮੁਤਨਾਜ਼ਾ ਬਿੱਲ ਆ, ਇਹਦੇ ਤੇ ਕਈ ਸਵਾਲ ਜਿਹੜੇ ਉਹ ਚੁੱਕੇ ਗਏ ਨੇ, ਇਸ ਪਾਸੇ ਤਵੱਜੋ ਵਿਖਾਈ ਗਈ ਹੈ, ਨਾਲ ਉਹਨਾਂ ਸਖਤ ਗੁੱਸਾ ਵਿਖਾ ਲਿਆ ਆ। ਔਰ ਕਾਨੂੰਨ ਸਾਜ਼ ਨੇ ਜਿਹੜੇ ਉਹ ਹੁਣ ਕਹਿੰਦੇ ਜੀ ਸਾਨੂੰ ਤੇ ਪਤਾ ਹੀ ਨਹੀਂ, ਸਾਡੇ ਤੇ ਇਲਮ 'ਚ ਨਹੀਂ। ਇਸ ਬਿੱਲ ਦੇ ਵਿੱਚ ਆਖਿਆ ਗਿਆ 3 ਲੈਵਲ ਜੀ ਇੰਟੈਲੀਜੈਂਸ ਕਮੇਟੀਆਂ ਕਾਇਮ ਕੀਤੀਆਂ ਜਾਣਗੀਆਂ ਜਿਹੜੀਆਂ ਸੂਬਾਈ, ਡਿਵੀਜ਼ਨਲ ਔਰ ਜ਼ਿਲ੍ਹੇ ਲੈਵਲ ਦੀਆਂ ਹੋਣਗੀਆਂ। ਸੂਬਾਈ ਔਰ ਜ਼ਿਲ੍ਹੀ ਲੈਵਲ ਦੀਆਂ ਇੰਟੈਲੀਜੈਂਸ ਕਮੇਟੀਆਂ ਉਹੀ ਹੋਣਗੀਆਂ ਜਿਹੜੀਆਂ ਪੰਜਾਬ ਹਾਈ ਸਿਕਿਉਰਿਟੀ ਜ਼ੋਨ ਐਸਟੈਬਲਿਸ਼ਮੈਂਟ ਐਕਟ 2026 ਦੇ ਤਹਿਤ ਪਹਿਲੇ ਤੋਂ ਮੌਜੂਦ ਨੇ। ਇਸ ਨਵੇਂ ਕਾਨੂੰਨ ਦੇ ਤਹਿਤ ਉਹ ਆਪਣੇ ਫਰਜ਼ ਨਿਭਾਉਣਗੀਆਂ। ਫਰਜ਼ ਕੀ ਨਿਭਾਉਣਗੀਆਂ? ਇਦਾਂ ਕਹੋਗੇ ਉਹਨਾਂ ਨੂੰ ਐਸੇ ਅਣਗਿਣਤ ਬੇਦਰੇਗ ਇਖਤਿਆਰ ਦੇ ਦਿੱਤੇ ਨੇ ਕਿ ਕੋਈ ਬੰਦਾ ਹੁਣ ਮਹਿਫੂਜ਼ ਨਹੀਂ ਹੋਏਗਾ। ਜਿਹੜਾ ਕਿਤੇ ਹਕੂਮਤ ਦੇ ਖਿਲਾਫ ਕੋਈ ਪੋਸਟ ਕਰੇਗਾ, ਕਿਸੇ ਪੋਸਟ ਦੇ ਉੱਤੇ ਕਮੈਂਟ ਕਰੇਗਾ, ਉਹਨੂੰ ਵੀ ਚੁੱਕ ਲਿਆ ਜਾਏਗਾ। ਸੋ ਇਹ ਹਨੇਰ ਆ ਜਿਹੜਾ ਇਹ ਵਾਵਾ ਮਚਿਆ ਪਿਆ। ਵੇਖੋ ਹੁਣ ਇਹ ਬਿੱਲ ਆ ਜਿਹੜਾ ਇਹ ਸਾਹਮਣੇ ਆਉਂਦਾ ਹੈ, ਇਹਦੇ 'ਚ ਕੋਈ ਬਦਲਾਅ ਹੁੰਦਾ ਹੈ, ਇਹਨੂੰ ਰੋਕਿਆ ਜਾਂਦਾ ਹੈ, ਜਾਂ ਫਿਰ ਸਪੀਕਰ ਸਾਹਿਬ ਨੇ ਜਿਹੜੇ ਉਹ ਸਿਰਫ ਉੱਥੇ ਬਹਿੰਦੇ ਨੇ ਔਰ ਉਹਨਾਂ ਦੇ ਸਾਹਮਣੇ ਮਨਜ਼ੂਰ ਹੋ ਕੇ ਲਾਗੂ ਹੋ ਜਾਂਦਾ ਜੀ। ਵੋਟ ਤੇ ਮੈਂਬਰਾਂ ਨੇ ਹੀ ਦੇਣਾ ਹੈ ਨਾ, ਤੇ ਜੇ ਹਕੂਮਤ ਨੇ ਤੈਅ ਕਰ ਲਿਆ ਤੇ ਫਿਰ ਇੱਥੇ ਹੁਣ ਮੈਂ ਕਹਿਣ ਡਿਆ ਕਿ ਮੈਂਬਰ ਤੇ ਬੈਠਾ ਬੰਦਾ ਕੀ ਕਰੇਗਾ। ਬਲੋਚਿਸਤਾਨ 'ਚ ਅੱਗੜ ਪਿਛੜ 2 ਪਰਿਵਾਰਾਂ ਦੇ ਕਤਲ, ਇਹ ਕੀ ਮਾਮਲਾ ਹੈ? ਬਹੁਤ ਦਰਦਨਾਕ ਖਬਰਾਂ ਆਈਆਂ ਜੀ। ਕੋਇਟਾ ਬਲੋਚਿਸਤਾਨ ਦੀ ਜਿਹੜੀ ਰਾਜਧਾਨੀ ਹੈ, ਉੱਥੇ ਇੱਕ ਫੈਮਿਲੀ ਪੰਜਾਬ ਤੋਂ ਫਿਰਨ ਤੁਰਨ ਗਈ। ਵਿਰਚੁਅਲ ਯੂਨੀਵਰਸਿਟੀ 'ਚ ਬੀਬੀ ਪੜਾਉਂਦੀ ਸੀ, ਬੰਦਾ ਵੀ ਕੰਮਕਾਰ ਕਰਦਾ, ਛੋਟੀਆਂ ਬੇਟੀਆਂ ਉਹਨਾਂ ਦੀਆਂ। ਉੱਥੇ ਫਾਇਰਿੰਗ ਹੋ ਗਈ ਪਹਾੜਾਂ ਪੂੜਾਂ ਤੋਂ ਅਤਗਰਦਾਂ ਨੇ, ਜਾਂ ਇਹ ਅਲੈਦਗੀ ਪਸੰਦ ਗਰੁੱਪ ਨੇ ਜਿਹੜੇ ਇਹਨਾਂ ਨੇ ਕੀਤੀ। ਉਹ ਨੱਸ ਕੇ ਆਪਣੀ ਗੱਡੀ 'ਚ ਬੈਠੇ, ਉਹਨਾਂ ਦੀ ਗੱਡੀ ਨੂੰ ਕਹਿੰਦੇ ਨੇ ਕਿ ਗੋਲੀਆਂ ਮਾਰ ਕੇ ਛਾਨਣੀ ਬਣਾ ਛੱਡਿਆ। ਦੋਵੇਂ ਮੀਆਂ ਬੀਵੀ ਮਰ ਗਏ। ਬੱਚੀਆਂ ਮੌਜਜ਼ਾਨਾ ਤੌਰ ਤੇ ਮਰਦਿਆਂ ਨੇ ਸ਼ਾਇਦ ਥੱਲੇ ਕਰ ਛੱਡੀਆਂ ਕਿ ਬੇਟਾ ਥੱਲੇ ਬਹਿ ਜਾਓ। ਉਹ ਬੱਚੀਆਂ ਹਸਪਤਾਲ 'ਚ ਵੇਖਣ ਵਾਲਾ ਹਾਲ ਆ, ਜੋ ਉਹਨਾਂ ਦੇ ਮੂੰਹ ਦੇ ਉੱਤੇ ਸਹਿਮ ਆ, ਦਰਦੇ ਦਿਲ ਰੱਖਣ ਵਾਲਾ। ਕੋਈ ਵੀ ਬੰਦਾ ਉਹ ਤਸਵੀਰਾਂ ਜਾਂ ਉਹਨਾਂ ਬੱਚੀਆਂ ਦੇ ਮੁਖ ਨਹੀਂ ਵੇਖ ਸਕਦਾ। ਇੱਕ 3 ਸਾਲ ਦੀ ਬੱਚੀ ਹੈ ਤੇ ਇੱਕ 5 ਸਾਲ ਦੀ ਬੱਚੀ ਹੈ। ਇਹ ਲੈ ਕੇ ਆਪਣੀ ਫੈਮਿਲੀ ਨੂੰ ਗਰਮੀਆਂ ਦੇ ਦਿਨਾਂ ਦੇ ਵਿੱਚ ਕੋਈ ਸੁੱਖ ਹੰਡਾਉਣ ਗਏ ਹੋਣਗੇ, ਕੋਈ ਕੁਦਰਤ ਦੇ ਕੋਈ ਫਿਤਰਤ ਦੇ ਨਜ਼ਾਰੇ ਵੇਖਣ ਗਏ ਹੋਣਗੇ। ਕੀ ਪਤਾ ਸੀਗਾ ਕਿ ਅਤਗਰਦ ਨੇ ਜਿਹੜੇ ਉਹ ਮੌਤ ਬਣ ਕੇ ਖੜੇ। ਇਹੋ ਹੀ ਕੰਮ ਨਹੀਂ ਹੋਇਆ। ਦੂਜਾ ਜਿਹੜਾ ਤੁਸੀਂ ਦੱਸਿਆ, ਇਹ ਜੀ ਕਰਾਚੀ ਦਾ ਇੱਕ ਤਾਜਰ ਹੈ,
ਜਿਹਦਾ ਮੋਬਾਈਲ ਫੋਨਾਂ ਦਾ ਕੰਮਕਾਰ ਕਾਰੋਬਾਰ ਆ ਕੋਇਟਾ ਦੇ ਵਿੱਚ। ਕੋਇਟਾ ਦੇ ਵਿੱਚ ਇਹਨੂੰ ਇਹਦੀ ਬੀਵੀ ਔਰ ਬੱਚੀਆਂ ਦੇ ਸਾਹਮਣੇ ਬੇਦਰਦੀ ਦੇ ਨਾਲ ਫਾਇਰਿੰਗ ਕਰਕੇ ਕਤਲ ਕਰ ਦਿੱਤਾ ਗਿਆ। ਔਰ ਅਤਿਕਰਦਾਂ ਦਾ ਇਹ ਆਖਣਾ ਕਿ ਬਲੋਚਿਸਤਾਨ ਆ ਕੇ ਇਹ ਜਿਹੜੇ ਕਾਰੋਬਾਰ ਕਰਨ ਦੇ ਨੇ ਅਸਲ 'ਚ ਬਲੋਚਿਸਤਾਨ ਦੇ ਵਾਸੀਆਂ ਦਾ ਹੱਕ ਖਾਣ ਦੇ ਨੇ। ਇਹਨਾਂ ਨੂੰ ਇਹ ਹੱਕ ਨਹੀਂ ਹੈ ਕਿ ਬਲੋਚਿਸਤਾਨ ਦੇ ਅੰਦਰ ਕਾਰੋਬਾਰ ਕਰਨ, ਵਪਾਰ ਕਰਨ। ਇਹ ਤੇ ਹੁਣ ਹਾਲਾਤ ਉੱਥੇ ਆ ਗਏ ਨੇ। ਪਹਿਲਾਂ ਪੰਜਾਬੀ ਸਨ, ਹੁਣ ਨਾਲ ਸਿੰਧੀਆਂ ਨੂੰ ਵੀ ਕਤਲ ਕਰੀ ਜਾਂਦੇ ਨੇ। ਤੇ ਅਗਰ ਪਿਛੜ ਬਲੋਚਿਸਤਾਨ ਤੋਂ ਇਹ ਜਿਹੜੇ ਦੋ ਮਾਮਲੇ ਸਾਹਮਣੇ ਆਏ ਨੇ, ਇਹ ਦੱਸਣ ਦੇ ਨੇ ਕਿ ਬਲੋਚਿਸਤਾਨ 'ਚ ਦੂਸਰੇ ਸੂਬਿਆਂ ਦੇ ਲੋਕਾਂ ਦਾ ਕੰਮਕਾਰ ਕਰਨਾ, ਕਾਰੋਬਾਰ ਕਰਨਾ, ਉਹਨਾਂ ਦਾ ਉੱਥੇ ਜੀਣਾ ਜਿਹੜਾ ਉਹ ਦੋਬਰ ਕੀਤਾ ਜਾ ਰਿਹਾ ਜੀ। ਮਸੂਦ ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਜਾਂਦੇ ਕਰਨੇ ਹੁੰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਟਿਕਟੌਕ ਹੈ, ਉਹਦੇ ਤੇ ਵੇਖ ਵੀ ਸਕਦੇ ਜੇ। ਹਫਤੇ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੁਜਬ ਇਹ ਖਬਰਾਂ ਲੈ ਕੇ, ਗੈਰ ਜਾਨਬਦਾਰ ਖਬਰਾਂ ਲੈ ਕੇ ਅਸੀਂ ਤੁਹਾਡੇ ਰੂਬਰੂ ਹਾਜ਼ਰ ਹੁੰਨੇ ਆ। ਤੇ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ 408 272 5500 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।